ਅਗਲੀ ਜਿਹੜੀ ਹਰਜੋਤ ਦੀ ਗੱਲ ਕਰੀਏ ਜਿਹੜੇ ਨੋ ਕਿੰਗਸ ਪ੍ਰੋਟੈਸਟ ਹੋਣੇ ਆ 2600 ਰੈਲੀ ਪਲਾਨ ਕੀਤੀਆਂ ਗਈਆਂ ਆ ਕੱਲ ਨੂੰ ਜਿਹੜੀਆਂ ਸ਼ਨੀਚਰਵਾਰ ਨੂੰ ਤੇ ਟਰੰਪ ਹੋਣੀ ਤੇ ਰਿਪਬਲਿਕਨਸ ਆ ਖਾਸ ਕਰਕੇ ਸਰਕਾਰੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਇਸ ਨੂੰ ਐਂਟੀ ਅਨ ਅਮਰੀਕਨ ਤੇ ਐਂਟੀ ਟਰੰਪ ਕਹਿ ਲਓ ਜਾਂ ਹੇਟ ਅਮਰੀਕਾ ਰੈਲੀਜ਼ ਦੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਹੁਣ ਉਹ ਪ੍ਰਚਾਰ ਕਰ ਰਹੇ ਆ। ਨੋ ਕਿੰਗਸ ਰੈਲੀ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਜਿਹੜੀਆਂ ਉਹ ਹੋ ਚੁੱਕੀਆਂ ਹੈਗੀਆਂ ਆ। ਹਾਊਸ ਦੇ ਸਪੀਕਰ ਮਾਈਕ ਜੌਨਸਨ ਤੇ ਹੋਰ ਜਿਹੜੇ ਜੀਓਪੀ ਲੀਡਰਸ ਆ ਉਹ ਬਾਰ-ਬਾਰ ਇਹ ਨੋ ਕਿੰਗਸ ਰੈਲੀਜ਼ ਨੂੰ ਅਨ ਅਮਰੀਕਨ ਜਿਹੜਾ ਉਹ ਕਹਿ ਰਹੇ ਆ। ਉਹ ਕਹਿੰਦੇ ਵੀ ਇਹ ਮੁਲਕ ਨੂੰ ਹੇਟ ਜਿਹੜਾ ਉਹ ਕਰਦੇ ਆ। ਹੁਣ ਇਹ ਤਾਂ ਹਰਜੋਤ ਸਿੰਘ ਜੀ ਕੋਈ ਗੱਲ ਨਾ ਹੋਈ ਵੀ ਪ੍ਰੋਟੈਸਟ ਕਰਨ ਵਾਲੀ ਗੱਲ ਦੇ ਵਿੱਚ ਪ੍ਰੋਟੈਸਟ ਤਾਂ ਕੋਈ ਵੀ ਕਰ ਸਕਦਾ ਹੈ, ਆਪਣਾ ਇੱਥੇ ਮੌਲਿਕ ਅਧਿਕਾਰ ਆ। ਤੁਸੀਂ ਜਿਹੜਾ ਉਸ ਨੂੰ ਕਰੋ, ਪਰ ਇਹ ਆ ਵੀ ਜਿਹੜੀ ਸੱਤਾਧਾਰੀ ਕਿਉਂਕਿ ਇਹ ਹੁਣ ਥੋੜਾ ਜਿਹਾ ਬੈਕਫੁੱਟ ਤੇ ਇਸ ਕਰਕੇ ਵੀ ਆ ਵੀ ਸਰਕਾਰ ਅਜੇ ਤੱਕ ਸ਼ਟਡਾਊਨ ਆ, ਜਿਸ ਦਾ ਦੋਸ਼ ਇਹ ਸਾਰਾ ਡੈਮੋਕ੍ਰੇਟਸ ਦੇ ਉੱਤੇ ਜਿਹੜਾ ਉਹ ਲਾਉਂਦੇ ਨੇ ਵੀ ਜਿਹੜੇ ਹਕੀਮ ਜੈਫਰੀਜ਼ ਤੇ ਚੱਕ ਸ਼ੂਮਰ ਦੇ ਦੁਆਰਾ ਸਰਕਾਰ ਆ ਉਹ ਬੰਦ ਕੀਤੀ ਗਈ ਆ। ਇਹ ਗੱਲਬਾਤ ਜਿਹੜੀ ਉਹ ਕਰਦੇ ਨਹੀਂ ਆ, ਬਿੱਲ ਰੋਜ਼ ਅਸੀਂ ਲਿਆਉਂਦੇ ਆ ਤੇ ਇਹ ਉਸ ਦੇ ਉੱਤੇ ਵੋਟ ਜਿਹੜੀ ਉਹ ਨਹੀਂ ਕਰਦੇ ਹੈਗੇ। ਤੇ ਹੁਣ ਜਿਹੜੀਆਂ ਨੋ ਕਿੰਗਸ ਰੈਲੀਜ਼ ਨੂੰ ਹੇਟ ਅਮਰੀਕਾ ਰੈਲੀਜ਼ ਦੇ ਤੌਰ ਦੇ ਉੱਤੇ ਜਿਹੜਾ ਉਹ ਆਖ ਰਹੇ ਆ। ਸੋ ਤੁਸੀਂ ਕਹਿ ਸਕਦੇ ਆ ਵੀ ਬੜੇ ਆਰਗੇਨਾਈਜ਼ ਤਰੀਕੇ ਦੇ ਨਾਲ ਇਹ ਜਿਹੜਾ ਵਰਡ ਆ ਉਹ ਸਾਰੇ ਇੱਕ ਪਾਰਟੀ ਵਾਲੇ ਸਰਕਾਰ ਵਾਲੇ ਜਿਹੜੇ ਉਹ ਇਸ ਟਾਈਮ ਉਸ ਦੀ ਵਰਤੋਂ ਜਿਹੜੀ ਉਹ ਕਰ ਰਹੇ ਆ। ਉਹ ਕਹਿ ਰਹੇ ਆ ਵੀ ਇਹਦੇ ਵਿੱਚ ਹਮਾਸ ਦੇ ਸਪੋਰਟਰ, ਇਸ ਦੇ ਵਿੱਚ ਐਂਟੀਫਾ ਵਾਲੇ ਜਿਹੜੇ ਤੇ ਮਾਰਕਸਿਸਟ ਜਿਹੜੇ ਆ ਉਹ ਆਉਣਗੇ। ਜਦ ਕਿ ਇਹਨਾਂ ਦੀ ਆਪਣੀ ਪਾਰਟੀ ਦੇ ਜਿਹੜੇ ਨੌਜਵਾਨਾਂ ਦਾ ਗਰੁੱਪ ਚੈਟ ਲੀਕ ਹੋਇਆ ਉਸ ਨੂੰ ਕੋਈ ਵੀ ਨਿੰਦਾ ਜਿਹੜੀ ਉਹ ਨਹੀਂ ਕਰ ਰਿਹਾ। ਉਪ ਰਾਸ਼ਟਰਪਤੀ ਤੱਕ ਉਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ ਤੇ ਉਹ ਕਹਿੰਦੇ ਆ ਵੀ ਇਹ ਤਾਂ ਨਿਆਣੇ ਆ, ਇਹ ਤਾਂ ਮੁੰਡੇ ਤਾਂ ਇਦਾਂ ਦੀਆਂ ਗੱਲਾਂ ਜਿਹੜੀਆਂ ਅਕਸਰ ਕਰਦੇ ਹੀ ਜਿਹੜੇ ਉਹ ਰਹਿੰਦੇ ਆ। ਇਹ 2600 ਇਵੈਂਟਸ ਜਿਹੜੇ ਹਰਜੋਤ ਸਿੰਘ ਜੀ ਸਕੈਜੂਲ ਕੀਤੇ ਗਏ ਆ ਇਸ ਸੈਚਰਡੇ ਨੂੰ ਤੇ ਇਹ ਹੁਣ ਕਹਿੰਦੇ ਵੀ ਫਸਟ ਅਮੈਂਡਮੈਂਟ ਰਾਈਟਸ ਵਾਲੇ ਆ ਜਿਹੜੇ ਐਕਟਿਵਿਸਟ ਆ ਉਹ ਇਸ ਐਂਗਲ ਤੋਂ ਜਿਹੜਾ ਇਸ ਨੂੰ ਦੱਸ ਰਹੇ ਆ। ਪਰ ਜਿਹੜੀ ਪ੍ਰਸ਼ਾਸਨ ਆ ਉਹ ਕਹਿ ਰਿਹਾ ਵੀ ਇਹ ਅਮਰੀਕਾ ਦੀ ਹੇਟ ਆ, ਉਹਦੇ ਕਰਕੇ ਉਹਨੂੰ ਜਿਹੜਾ ਹੇਟ ਕਰਦੇ ਆ ਉਸ ਨੂੰ ਉਭਾਰਨ ਦੇ ਲਈ ਹੀ ਇਹ ਜਿਹੜੀਆਂ ਰੈਲੀਜ਼ ਆ ਉਹ ਕੀਤੀਆਂ ਜਾ ਰਹੀਆਂ ਹੈਗੀਆਂ। ਜੀ ਬਿਲਕੁਲ, ਨੋ ਕਿੰਗਸ ਰੈਲੀ ਦੇ ਜਿਹੜੇ ਆਰਗੇਨਾਈਜ਼ਰਸ ਆ ਉਹ ਕਹਿੰਦੇ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹ ਪ੍ਰੋਟੈਸਟ ਹੋਊਗਾ। 2600 ਜਿਸ ਤਰ੍ਹਾਂ ਤੁਸੀਂ ਦੱਸਿਆ ਵੀ 2600 ਰੈਲੀਜ਼ ਹੋਣੀਆਂ ਆ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ। ਖਾਸ ਕਰਕੇ ਇਹਦਾ ਮੇਨ ਮਕਸਦ ਇਹੀ ਆ ਵੀ ਜਿਸ ਹਿਸਾਬ ਦੇ ਨਾਲ ਅਰੈਸਟ ਹੋ ਰਹੇ ਹੈਗੇ ਆ ਆਈਸ ਵੱਲੋਂ ਤੇ ਹੁਣ ਦੂਸਰੇ ਪਾਸੇ ਜੇ ਦੇਖ ਲਓ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਜਿਹੜੀ ਕਿਉਂਕਿ ਗਵਰਨਮੈਂਟ ਸ਼ਟਡਾਊਨ ਹੈਗੀ ਆ ਤੇ ਉਹ ਸਬਸਿਡੀਜ਼ ਨਹੀਂ ਮਿਲਣੀਆਂ, ਉਹਦੇ ਨਾਲ ਲੋਕਾਂ ਦੀਆਂ ਹੈਲਥ ਇੰਸ਼ੋਰੈਂਸਾਂ ਬਹੁਤ ਜ਼ਿਆਦਾ ਉੱਪਰ ਚਲ ਜਾਣੀਆਂ ਹੈਗੀਆਂ। ਅਨਡਾਕੂਮੈਂਟਡ ਇਮੀਗ੍ਰੈਂਟ ਜਿਹੜੇ ਸਸਪੈਕਟਡ ਆ ਉਹਨਾਂ ਨੂੰ ਜਿਹੜੇ ਫੰਡ ਦੀ ਕੋਸ਼ਿਸ਼ ਹੁੰਦੀ ਹੈਗੀ ਆ ਤੇ ਐਫਰਟਸ ਟੂ ਟਿਲਟ ਇਲੈਕਸ਼ਨਸ ਤੇ ਹੋਰ ਜਿਹੜੇ ਗ੍ਰੀਵੈਂਸਸ ਹੈਗੇ ਆ। ਸੋ ਆਰਗੇਨਾਈਜ਼ਰਸ ਇਹ ਕਿਹਾ ਵੀ ਪ੍ਰੈਜ਼ੀਡੈਂਟ ਸੋਚ ਰਿਹਾ ਵੀ ਉਹਨਾਂ ਦਾ ਜਿਹੜਾ ਰੂਲ ਆ ਉਹੀ ਐਬਸੋਲੂਟ ਹੈਗਾ ਆ, ਪਰ ਅਮਰੀਕਾ ਦੇ ਵਿੱਚ ਕੋਈ ਰਾਜਾ ਨਹੀਂ ਹੁੰਦਾ ਹੈਗਾ ਤੇ ਅਸੀਂ ਜਿਹੜਾ ਆ ਇਹ ਸਾਰੇ ਕਾਸੇ ਨੂੰ ਲੜਾਂਗੇ। ਵਾਈਟ ਹਾਊਸ ਨੇ ਕਿਹਾ ਵੀ ਅਸੀਂ ਕੀ ਕੇਅਰ ਕਰਦੇ, ਅਸੀਂ ਕੋਈ ਕੇਅਰ ਨਹੀਂ ਕਰਦੇ ਹੈਗੇ। ਤੇ ਜੂਨ ਮਹੀਨੇ ਦੇ ਵਿੱਚ ਇਹ ਸ਼ੁਰੂ ਹੋਇਆ ਸੀ ਨੋ ਕਿੰਗਸ ਡੇ ਪ੍ਰੋਟੈਸਟ ਤੇ ਪਹਿਲੀ ਵਾਰੀ 5 ਮਿਲੀਅਨ ਲੋਕਾਂ ਨੇ ਪਾਰਟਿਸਿਪੇਟ ਕੀਤਾ ਸੀ, 2000 ਇਵੈਂਟਸ ਹੋਈਆਂ ਸੀਗੀਆਂ। ਸੋ ਇਸ ਵਾਰੀ ਕਹਿੰਦੇ ਭਈ ਰੈਕੋਰਡ ਤੋੜ ਹੋਊਗਾ। ਹਾਰਵਰਡ ਦੇ ਯੂਨੀਵਰਸਿਟੀ ਦੇ ਸੋਸ਼ੀਓਲੋਜਿਸਟ ਅਸਿਸਟੈਂਟ ਪ੍ਰੋਫੈਸਰ ਆਫ ਪਬਲਿਕ ਪਾਲਿਸੀ ਜੋ ਲਿਜ਼ ਮੈਕੈਨਾ ਆ, ਉਹਨਾਂ ਨੇ ਇਹ ਕਿਹਾ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਮੂਵਮੈਂਟਸ, ਇਦਾਂ ਦੇ ਜਿਹੜੇ ਪ੍ਰੋਟੈਸਟ ਹੋਏ ਆ ਉਹ ਬਿਲਕੁਲ ਸਕਸੈਸਫੁਲ ਹੋਏ ਹੈਗੇ ਆ ਸੋਸ਼ਲ ਚੇਂਜ ਨੂੰ ਇਨਫਲੂਐਂਸ ਕਰਨ ਦੇ ਲਈ। ਤੇ ਇਹਦਾ ਜਿਹੜਾ ਕੀ ਅਸਰ ਹੋਊਗਾ ਇਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਸੋ ਜਿਹੜੇ ਮਕੈਨਾ ਆ ਉਹਨਾਂ ਨੇ ਕਿਹਾ ਵੀ ਬਲੈਕ ਲਾਈਵ ਮੈਟਰਸ ਵਾਲੇ ਵੂਮਨ ਮਾਰਚ ਆਫ ਟਰੰਪਸ ਫਸਟ ਟਰਮ ਉਹ ਆਪਾਂ ਦੇਖਿਆ ਵੀ ਬਹੁਤ ਵਿਜ਼ੀਬਲ ਸੀਗੇ ਤੇ ਉਹਨਾਂ ਨਾਲ ਚੇਂਜ ਵੀ ਬਹੁਤ ਜ਼ਿਆਦਾ ਹੋਈ ਹੈਗੀ ਆ। ਸੋ ਇਸ ਸ਼ਨੀਚਰਵਾਰ ਨੂੰ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਆ ਕਹਿੰਦੇ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਇਹ ਪ੍ਰੋਟੈਸਟ ਹੋਊਗਾ। 2600 ਰੈਲੀਜ਼ ਹੁਣ ਤੱਕ ਹੋ ਗਈਆਂ, ਕੱਲ 2500 ਸੀਆਂ। ਸੋ ਵੱਧਦੇ ਜਾ ਰਹੇ ਆ ਵੀ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਹੋਣੀਆਂ, ਕਈ ਇੱਕ-ਇੱਕ ਸ਼ਹਿਰ ਦੇ ਵਿੱਚ ਵੀ 4-4 ਰੈਲੀਆਂ ਹੋ ਰਹੀਆਂ। ਹਾਲਾਂਕਿ ਜਿਹੜੇ ਰਿਪਬਲਿਕਨਸ ਆ ਉਹ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉਹ ਕਹਿ ਰਹੇ ਆ ਵੀ ਜੀ ਇਹ ਹਮਾਸ ਦੇ ਸਪੋਰਟਰ ਹੈਗੇ ਆ, ਇਹ ਰੌਲਾ ਪਾਉਣ ਵਾਲੇ ਹੈਗੇ ਆ। ਈਵਨ ਟੈਕਸਸ ਨੇ ਤਾਂ ਗਵਰਨਰ ਨੇ ਇਹ ਕਹਿ ਦਿੱਤਾ ਵੀ ਜਿਹੜੇ ਪ੍ਰੋਟੈਸਟ ਕਰੂਗੇ ਉਹਨਾਂ ਨੂੰ ਅਰੈਸਟ ਵੀ ਕੀਤਾ ਜਾਊਗਾ। ਸੋ ਇਹ ਪੂਰੀ ਕੋਸ਼ਿਸ਼ ਇਹ ਵੀ ਹੋ ਰਹੀ ਹੈਗੀ ਆ, ਹੋਪਫੁਲੀ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ,
ਪਰ ਪ੍ਰੋਟੈਸਟ ਜਿਹੜਾ ਆ ਇਹ ਬਹੁਤ ਵੱਡਾ ਹੋਣ ਜਾ ਰਿਹਾ ਹੈਗਾ। ਜੀ ਜਿਹੜੇ ਪ੍ਰੋਟੈਸਟ ਦੇ ਆਰਗੇਨਾਈਜ਼ਰਸ ਆ ਉਹਨਾਂ ਦਾ ਇਹ ਮੰਨਣਾ ਤੇ ਕਹਿਣਾ ਆ, ਕਹਿੰਦੇ ਵੀ 5 ਮਿਲੀਅਨ ਲੋਕ ਇਸ ਪ੍ਰੋਟੈਸਟ ਦੇ ਵਿੱਚ ਜਿਹੜੇ ਉਹ ਹਿੱਸਾ ਲੈ ਸਕਦੇ ਹੈਗੇ ਆ। ਇਹ ਵੀ ਕਹਿ ਰਹੇ ਆ, ਕਹਿੰਦੇ ਵੀ ਇਹ ਕੀ ਗੱਲ ਹੋਈ, ਜੇ ਤਾਂ ਟਰੰਪ ਦੇ ਹੱਕ ਦੇ ਵਿੱਚ ਗੱਲ ਕਰੋ ਤਾਂ ਉਹ ਸਪੀਚ ਪ੍ਰੋਟੈਕਟਡ ਆ, ਤੇ ਜੇ ਅਗੇਂਸਟ ਕਰੋ ਤਾਂ ਉਹ ਹੇਟ ਅਮਰੀਕਾ ਤੇ ਟੈਰਰਿਸਟ ਜਿਹੜੀ ਉਹ ਗੱਲ ਤੁਸੀਂ ਉਹਨਾਂ ਨੂੰ ਅਪੋਜ਼ ਕਰਨ ਵਾਲਿਆਂ ਨੂੰ ਉਸ ਤਰੀਕੇ ਦੇ ਨਾਲ ਜਿਹੜਾ ਉਹ ਕਰ ਰਹੇ ਆ। ਜਿਹੜੇ ਪ੍ਰੋਟੈਸਟ ਕਰਨ ਵਾਲੇ ਆ ਉਹ ਕਹਿੰਦੇ ਵੀ ਸਾਨੂੰ ਪਬਲਿਸਿਟੀ ਨਹੀਂ ਕਰਨੀ ਪੈ ਰਹੀ, ਇਹ ਸਗੋਂ ਸਾਡਾ ਕੰਮ ਫਾਇਦਾ ਜਿਹੜਾ ਉਹ ਕਰ ਰਹੇ ਆ, ਕਹਿੰਦੇ ਵੀ ਇਨਕ੍ਰੈਡੀਬਲ ਆ। ਤੇ ਕਹਿੰਦੇ ਵੀ ਸਾਨੂੰ ਇੱਕ ਵੀ ਡਾਲਰ ਜਿਹੜਾ ਉਹ ਇਹਦੀ ਪਬਲਿਸਿਟੀ ਕਰਨ ਦੇ ਲਈ ਨਹੀਂ ਜਿਹੜਾ ਉਹ ਖਰਚਣਾ ਪੈ ਰਿਹਾ ਹੈਗਾ। ਸੋ ਕਹਿੰਦੇ ਵੀ ਮਾਸ ਪੀਸਫੁਲ ਪ੍ਰੋਟੈਸਟ ਜਿਹੜੇ ਉਹ ਹੋਣਗੇ, ਇਹ ਜਿਹੜੇ ਪ੍ਰੋਟੈਸਟ ਕਰਨ ਵਾਲੇ ਆ ਉਹਨਾਂ ਦੇ ਆਰਗੇਨਾਈਜ਼ਰਸ ਆ ਉਹ ਆਖ ਰਹੇ ਹੈਗੇ ਆ। ਸੋ ਲੈਟਸ ਸੀ ਕੀ ਹਰਜੋਤ ਸਿੰਘ ਜੀ ਅੱਗੇ ਜਿਹੜਾ ਉਹ ਬਣਦਾ ਆ। ਟਰੰਪ ਪ੍ਰਸ਼ਾਸਨ ਤਾਂ ਬਾਰ-ਬਾਰ ਕਹਿ ਰਿਹਾ ਵੀ ਰੈਡੀਕਲ ਲੈਫਟ ਦੇ ਦੁਆਰਾ ਜਿਹੜਾ ਆ ਇਹ ਗੱਲਬਾਤ ਜਿਹੜਾ ਉਹ ਕਰ ਰਹੇ ਆ। ਤੇ ਕੁਆਂਟੀਕੋ 'ਚ ਪਿਛਲੇ ਮਹੀਨੇ ਜਿਹੜੀ ਸਪੀਚ ਦਿੱਤੀ ਸੀਗੀ ਕੁਛ ਵੀਕ ਪਹਿਲਾਂ ਹੀ, ਇਨਵੇਜਨ ਫਰੋਮ ਵਿਦਨ, ਉਦੋਂ ਉਹਨਾਂ ਨੇ ਇਹ ਉੱਥੇ ਜਿਹੜੇ ਸ਼ਬਦ ਆ ਉਹ ਵਰਤੇ ਸੀਗੇ। ਸੋ ਬਗੈਰ ਨਾਂ ਲਏ ਬੇਸਿਕਲੀ ਉਹਨਾਂ ਨੇ ਲੈਫਟ ਦੇ ਉੱਤੇ ਜਿਸ ਨੂੰ ਇਹ ਅਕਸਰ ਟਰੰਪ ਹੁਣੀ ਰੈਡੀਕਲ ਲੈਫਟ ਕਹਿੰਦੇ ਆ, ਉਹਨਾਂ ਦੇ ਉੱਤੇ ਨਿਸ਼ਾਨਾ ਜਿਹੜਾ ਉਹ ਸਾਧਿਆ ਸੀਗਾ। ਤੇ ਇਹ ਵੀ ਗੱਲ ਆਖੀ ਸੀ ਵੀ ਮਿਲਟਰੀ ਸ਼ੁੱਡ ਬੀ ਏਬਲ ਟੂ ਟੇਕ ਦੈਮ ਆਊਟ, ਵੀ ਉਹਨਾਂ ਦੇ ਉੱਤੇ ਮਿਲਟਰੀ ਜਿਹੜੀ ਉਹ ਵਰਤੀ ਜਾ ਸਕਦੀ ਆ ਜਾਂ ਜਾਣੀ ਚਾਹੀਦੀ ਹੈਗੀ ਆ। ਸੋ ਇਹ ਹੁਣ ਦੇਖਣੀ ਆ। ਸੋ ਕੈਰੋਲਿਨ ਲਿਵਿਟ ਉਹਨਾਂ ਨੇ ਬਗੈਰ ਕਿਸੇ ਆਧਾਰ ਤੇ ਇਹ ਕਿਹਾ ਵੀ ਡੈਮੋਕ੍ਰੇਟ ਪਾਰਟੀ ਦੇ ਮੇਨ ਜਿਹੜੀ ਕੰਸਟੀਚੁਐਂਸੀ ਆ ਉਹਦੇ ਵਿੱਚ ਇਲੀਗਲ ਏਲੀਅਨ, ਵਾਇਲੈਂਟ ਕ੍ਰਿਮੀਨਲ ਤੇ ਹਮਾਸ ਦੇ ਜਿਹੜੇ ਟੈਰਰਿਸਟ ਆ ਉਹ ਉਹਨਾਂ ਨੇ ਜਿਹੜੇ ਇਸ ਵਿੱਚ ਇਕੱਠੇ ਜਿਹੜੇ ਉਹ ਕੀਤੇ ਹੈਗੇ ਆ। ਸੋ ਨੋ ਕਿੰਗਸ ਰੈਲੀ ਵਾਲੇ ਇਹਨਾਂ ਨੇ ਪਹਿਲਾਂ ਵੀ ਜਿੱਦਾਂ ਦੱਸਿਆ ਵੀ ਇਸ ਸਾਲ ਦੇ ਵਿੱਚ ਪਹਿਲਾਂ ਵੀ ਇੱਕ ਵਾਰੀ ਇਦਾਂ ਦੀਆਂ ਜਿਹੜੀਆਂ ਕੀਤੀਆਂ ਆ ਪ੍ਰੋਟੈਸਟ ਜਿਹੜੇ ਉਹ ਕਰ ਚੁੱਕੇ ਆ। ਸੋ ਹੁਣ ਕੱਲ ਨੂੰ ਕਾਫੀ ਜ਼ਿਆਦਾ ਪ੍ਰੋਟੈਸਟ ਹੋਣਗੇ। ਸੋ ਕਾਫੀ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਕੱਲ ਵੀ ਲੱਗਦਾ ਆ ਵੀ ਉਹ ਪਵੇਗਾ। ਮਾਹੌਲ ਜਿਹੜਾ ਉਹ ਗਰਮਾਇਆ ਹੀ ਰਹਿਣਾ। ਜੀ।